ਵਿਊਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਸੋ ਤੀਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਧਰਮ ਦਾ ਰਸਤਾ ਜੋ ਹੁੰਦਾ ਹੈ ਉਹ ਸੱਚ ਦਾ ਰਸਤਾ ਹੁੰਦਾ ਹੈ। ਪਰ ਕੀ ਕਾਰਨ ਹੈ ਕਿ ਸਿੱਖਾਂ ਦੀ ਜੋ ਧਾਰਮਿਕ ਸੰਸਥਾ ਸ਼੍ਰੋਮਣੀ ਕਮੇਟੀ ਵਿੱਚ ਜੋ ਫੈਲੀ ਕਰਪਸ਼ਨ ਨੂੰ ਲੈ ਕੇ ਅੱਡ-ਅੱਡ ਸਕੈਂਡਲ ਨੇ ਉਹ ਸਾਹਮਣੇ ਆ ਰਹੇ ਨੇ। ਸੋ ਇਸ ਉੱਪਰ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਦੋਂ ਸਿੱਖ ਪੰਥ ਨੇ ਭਾਰੀ ਕੁਰਬਾਨੀਆਂ ਕਰਕੇ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਵਾਏ 1920 ਚ, ਜਿਹੜੀ ਲਗਭਗ 4 ਸਾਲ ਤੋਂ ਜ਼ਿਆਦਾ ਗੁਰਦੁਆਰਾ ਸੁਧਾਰ ਲਹਿਰ ਜਿਹਨੂੰ ਕਿਹਾ ਜਾਂਦਾ ਹੈ ਜਾਂ ਅਕਾਲੀ ਲਹਿਰ ਕਿਹਾ ਜਾਂਦਾ ਚੱਲੀ, ਬਹੁਤ ਕੁਰਬਾਨੀਆਂ ਹੋਈਆਂ। ਸਾਕਾ ਨਨਕਾਣਾ ਸਾਹਿਬ, ਗੁਰੂ ਕੇ ਬਾਗ ਦਾ ਮੋਰਚਾ, ਜੈਤੋ ਦਾ ਮੋਰਚਾ, ਚਾਬੀਆਂ ਦਾ ਮੋਰਚਾ, ਔਰ ਉਸ ਸਾਰੇ ਚ ਸਮੁੱਚੀ ਕੌਮ ਜਿੱਥੇ ਇਨਵੋਲਵ ਹੋਈ, ਗ੍ਰਿਫਤਾਰੀਆਂ, ਜਾਇਦਾਦਾਂ ਦੀਆਂ ਕੁਰਕੀਆਂ, ਲੰਬਾ ਵਕਤ ਸਫਰਿੰਗ, ਸ਼ਹੀਦੀਆਂ, ਉੱਥੇ ਇਸ ਗੱਲ ਦੀ ਕੌਮ ਨੂੰ ਖੁਸ਼ੀ ਸੀ ਕਿ ਘੱਟੋ ਘੱਟ ਸਾਡੇ ਗੁਰਦੁਆਰੇ, ਇਤਿਹਾਸਕ ਗੁਰਦੁਆਰੇ, ਇਹ ਜਿਹੜੇ ਬਦ ਚਲਨ ਔਰ ਭ੍ਰਿਸ਼ਟ ਮਹੰਤ ਨੇ, ਇਹਨਾਂ ਤੋਂ ਆਜ਼ਾਦ ਹੋਏ ਨੇ। ਹੁਣ ਪੰਥ ਦੀ ਆਪਣੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਦੇ ਵਿੱਚ ਆਈ ਹੈ। ਗੁਰਦੁਆਰਿਆਂ ਦਾ ਸਾਫ ਸੁਥਰਾ ਜਿਹੜਾ ਉਹ ਪ੍ਰਬੰਧ ਹੋਏਗਾ, ਮੈਨੇਜਮੈਂਟ ਹੋਏਗੀ, ਔਰ ਗੁਰਦੁਆਰਿਆਂ ਚੋਂ ਧਾਰਮਿਕ ਪ੍ਰਚਾਰ ਔਰ ਦੂਸਰੇ ਦੇ ਨਾਲ ਸਿੱਖੀ ਵਧੇ ਫੁੱਲੇਗੀ, ਸਿੱਖੀ ਪ੍ਰਫੁੱਲਤ ਹੋਏਗੀ। ਹੁਣ 1924 ਦੇ ਵਿੱਚ ਗੁਰਦੁਆਰਾ ਐਕਟ ਪਾਸ ਹੁੰਦਾ ਹੈ, 1925 ਚ ਇੰਪਲੀਮੈਂਟ ਹੁੰਦਾ ਹੈ। ਹੁਣ ਅਸੀਂ ਆਲਮੋਸਟ 95 ਸਾਲ ਬਾਅਦ ਇਹ ਗੱਲ ਕਰ ਰਹੇ ਹਾਂ। ਤੇ ਜੇ 95 ਸਾਲ ਦੀ ਅਸੀਂ ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਦੇਖੀਏ, ਠੀਕ ਹੈ, ਭਾਰਤ ਦੀ ਹਕੂਮਤ ਨੇ 1947 ਤੋਂ ਬਾਅਦ ਉਹ ਕਿਵੇਂ ਰਾਧਾ ਸੁਆਮੀ ਹੋਣ, ਨਰਕਧਾਰੀ ਹੋਣ, ਆਸ਼ੂਤੋਸ਼ੀਏ, ਸੌਦਾ ਸਾਧ, ਭਲਿਆਰਾ, ਤੇ ਇਹ ਸਾਰਾ ਡੇਰਾ ਕਲਚਰ ਜਿਹੜਾ ਹਰ ਪਿੰਡ ਪਿੰਡ ਚ ਡੇਰੇ ਬਣਾ ਕੇ ਔਰ ਬਰਾਬਰ ਦੀਆਂ ਗੱਦੀਆਂ ਲਵਾਈਆਂ ਨੇ, ਇਹਨਾਂ ਚ ਜ਼ਾਹਿਰ ਹੈ ਹਕੂਮਤ ਦਾ ਰੋਲ ਹੈ। ਲੇਕਿਨ ਜੇ ਅਸੀਂ ਆਪਣੇ ਘਰ ਨੂੰ ਦੇਖੀਏ ਕਿ ਜੇ ਸਾਡੀ ਸ਼੍ਰੋਮਣੀ ਕਮੇਟੀ, ਜਿਨ੍ਹਾਂ ਦਾ ਬਜਟ ਅੱਜ 1000 ਕਰੋੜ ਤੋਂ ਜ਼ਿਆਦਾ ਹੈ, ਜਿਹੜੇ ਪੰਜਾਬ ਭਰ ਦੇ ਵਿੱਚ ਇਤਿਹਾਸਕ ਗੁਰਦੁਆਰੇ ਹਰਿਆਣਾ, ਹਿਮਾਚਲ, ਚੰਡੀਗੜ੍ਹ ਇਹਨਾਂ ਦੇ ਕੰਟਰੋਲ 'ਚ ਨੇ, ਜਿਨ੍ਹਾਂ ਨੂੰ ਦੁਨੀਆ ਭਰ 'ਚ ਬੈਠੀ ਸਿੱਖ ਕੌਮ, ਜਿਨ੍ਹਾਂ ਦਾ ਦਰਬਾਰ ਸਾਹਿਬ ਸੈਂਟਰ ਕਰੋੜਾਂ ਰੁਪਏ ਰੋਜ਼ਾਨਾ ਦਰਸ਼ਨ ਭੇਟ ਗੁਰੂ ਦੇ ਹਜ਼ੂਰ, ਔਰ ਤੁਸੀਂ ਦੇਖੋ ਕਿ ਉਹ ਮੰਗ ਨਾ ਵੀ ਕਰਨ ਤੇ ਕਿਵੇਂ ਸਿੱਖ ਕੌਮ ਜਿਹੜੀ ਗੈਰਾਂ ਦੇ ਲਈ ਜਿਹੜੀ ਆ ਉਹ ਇੰਨੀ ਜੈਨਰਸ ਹੈ, ਉਹਨਾਂ ਨੇ ਕਦੇ ਆਪਣੇ ਗੁਰੂ ਘਰਾਂ 'ਚ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਿੱਤੀ। ਪਰ ਇਹ ਸਵਾਲ ਉੱਠਦਾ ਹੈ ਕਿ ਵੀ ਜੇ ਅੱਜ ਸਿੱਖ ਕੌਮ ਦਾ ਇੱਕ ਵੱਡਾ ਹਿੱਸਾ ਇਹਨਾਂ ਡੇਰਿਆਂ ਔਰ ਜਾਲੀ ਗੁਰੂਆਂ ਦੇ ਪਿੱਛੇ ਲੱਗਾ, ਅੱਜ ਈਸਾਈ ਮਿਸ਼ਨਰੀ ਹੋਣ, ਹਿੰਦੂ ਤਵੀ ਹੋਣ, ਉਹਨਾਂ ਦੇ ਪ੍ਰਚਾਰ ਥੱਲੇ ਸਿੱਖ ਸਿੱਖੀ ਤੋਂ ਦੂਰ ਜਾ ਕੇ ਉਹਨਾਂ ਦੇ ਹੱਥ ਠੋਕੇ ਬਣੇ ਹੋਏ ਨੇ, ਤੇ ਜਿਹੜੇ ਹੈ ਵੀ ਨੇ ਸਿੱਖੀ ਦਾਇਰਾਕਾਰ 'ਚ ਰਹਿਣ ਵਾਲੇ ਪਰਿਵਾਰਾਂ 'ਚ, ਉਹ ਨਸ਼ਿਆਂ ਦਾ ਸ਼ਿਕਾਰ ਨੇ, ਕੇਸ ਕਤਲ ਕਰਵਾਏ ਹੋਏ ਨੇ, ਪਤਤ ਪੁਣਾ ਗਵਾਚੇ ਹੋਏ ਨੇ। ਅਸੀਂ ਸਿਟਿੰਗ ਡਕਸ ਹੈ, ਜਿਹੜਾ ਆਉਂਦਾ ਉਹਦੇ ਤੋਂ ਜਿਹਨੂੰ ਮਰਜ਼ੀ ਜਿੱਧਰ ਨੂੰ ਲੈ ਜਾਏ। ਤੇ ਇਹਦੇ ਵਿੱਚ ਇੱਕ ਬਹੁਤ ਵੱਡਾ ਦੋਸ਼ ਸ਼੍ਰੋਮਣੀ ਕਮੇਟੀ ਦਾ ਹੈ। ਨਹੀਂ ਤਾਂ 12,000 ਤੋਂ ਜ਼ਿਆਦਾ ਪਿੰਡਾਂ ਦੇ ਵਿੱਚ ਧਰਮ ਪ੍ਰਚਾਰ ਕੇਂਦਰ, ਲੋਕਾਂ ਦੀਆਂ ਜ਼ਰੂਰਤਾਂ, ਜੇ ਅੱਜ ਸਿੱਖ ਕਿਸਾਨ ਖੁਦਕਸ਼ੀ ਵੱਲ ਤੁਰੇ ਹੋਏ ਨੇ, ਤੁਸੀਂ ਕੋਈ ਉਸਾਰੂ ਪ੍ਰੋਗਰਾਮ ਲਿਖੋ ਔਰ ਸ਼੍ਰੋਮਣੀ ਕਮੇਟੀ ਦੇ ਥੱਲੇ ਇੰਜੀਨੀਅਰਿੰਗ ਕਾਲਜ, ਮੈਡੀਕਲ ਕਾਲਜ, ਖਾਲਸਾ ਸਕੂਲ, ਉਹਨਾਂ ਦਾ ਹਾਲ ਦੇਖੋ, ਉਹਨਾਂ ਦੀਆਂ ਮੈਨੇਜਮੈਂਟਾਂ ਦੇਖੋ, ਕਿਵੇਂ ਭਾਈ ਭਤੀਜਾਵਾਦ, ਔਰ ਇਵੇਂ ਹੈ ਜਿਵੇਂ ਹਰ ਕੋਈ ਲੱਗਾ ਹੋਇਆ ਔਰ ਇਹਨਾਂ ਨੂੰ ਕੋਈ ਸ਼ਰਮ ਹਿਆ ਨਾਂ ਦੀ ਕੋਈ ਚੀਜ਼ ਨਹੀਂ ਹੈ। 10,000 ਤੋਂ ਜ਼ਿਆਦਾ ਦਾ ਇਹਨਾਂ ਦਾ ਸਟਾਫ ਹੈ। ਇੰਨਾ ਵੱਡਾ ਪੰਜਾਬ ਦੇ ਵਿੱਚ ਚੀਫ ਮਿਨਿਸਟਰ ਤੋਂ ਬਾਅਦ ਦੂਸਰੀ ਜੇ ਕੋਈ ਪਾਵਰਫੁਲ ਐਂਟੀਟੀ ਹੈ ਤਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਹੈ, ਜਾਂ ਪੰਜਾਬ ਗਵਰਨਮੈਂਟ ਤੋਂ ਬਾਅਦ ਜਿਹਦੀ ਧਾਰਮਿਕ ਵੀ ਔਰ ਪੋਲੀਟੀਕਲ ਵੀ ਅਹਿਮੀਅਤ ਹੈ। ਅਕਾਲੀ ਦਲ ਨੂੰ ਉਹੀ ਕੰਟਰੋਲ ਕਰਦਾ ਜਿਹਦੇ ਕੋਲ ਸ਼੍ਰੋਮਣੀ ਕਮੇਟੀ ਹੈ। ਬੜੇ ਬਣਾਏ ਪਲੇਟਫਾਰਮ ਨੇ। ਉਹ ਇੱਕ ਵਾਰੀ ਇਹ ਡਾਇਲੌਗ ਹੈ ਵੀ ਇੰਦਰਾ ਗਾਂਧੀ ਨੇ ਜੈਨ ਸਿੰਘ ਨੂੰ ਕਿਹਾ ਵੀ ਤੇਰੀ ਹਕੂਮਤ ਜਾਂ ਦੂਜਾ ਕੀ ਗੱਲ ਹੈ, ਅਕਾਲੀ ਕਿਉਂ ਸਿਰ ਚੁੱਕਦੇ ਨੇ ਔਰ ਕਿਉਂ ਇਹ ਸਿੱਖਾਂ ਨੂੰ ਦਬਾਇਆ ਨਹੀਂ ਜਾ ਸਕਦਾ। ਉਹ ਕਹਿੰਦੇ ਜੀ ਇਹਨਾਂ ਨੂੰ ਨਹੀਂ ਤੁਸੀਂ ਕਰ ਸਕਦੇ, ਉਹ ਤਾਂ ਗੁਰਦੁਆਰੇ ਇਹਨਾਂ ਕੋਲ ਨੇ। ਮੱਸਿਆ, ਪੂਰਨਮਾਸ਼ੀ, ਹਰ ਐਤਵਾਰ ਬਣੀਆਂ ਬਣਾਈਆਂ ਸਟੇਜਾਂ, ਔਰ ਉਹਨਾਂ ਤੋਂ ਉਹਨਾਂ ਨੇ ਹੋਣਾ। ਤੁਸੀਂ ਤਾਂ ਪੈਸੇ ਲੈ ਕੇ ਲੋਕਾਂ ਤੋਂ ਇਕੱਠੇ ਕਰਕੇ ਫਿਰ ਸਟੇਜ ਲਾਉਂਦੇ ਹੋ, ਉਹ ਵੀ ਬੰਦੇ ਢੋਣੇ ਪੈਂਦੇ ਨੇ,
ਉੱਥੇ ਇਕੱਠੇ ਹੋਏ ਲੋਕ ਹੁੰਦੇ ਨੇ, ਉਹਨਾਂ ਨੂੰ ਆਪਣਾ ਮੈਸੇਜ ਦਿੰਦੇ ਨੇ, ਉਹਨਾਂ ਨੂੰ ਤੁਸੀਂ ਕਿਵੇਂ ਖਤਮ ਕਰੋਗੇ? ਔਰ ਫਿਰ ਜ਼ਾਹਰ ਹੈ ਕਿ ਜੋ ਉਹਨੇ ਅਕਾਲ ਤਖਤ ਤੇ ਹਮਲਾ ਕਰਨ ਔਰ ਸਿੱਖਾਂ ਨੂੰ ਸਬਕ ਸਿਖਾਉਣ ਜਾਂ ਗੁਰਦੁਆਰਿਆਂ ਦੀ ਜਿਹੜੀ ਹੈ ਉਹ ਬੇਹਰਮਤੀ ਕਰਨ ਦਾ ਸਵਾਲ ਹੈ, ਇਹ ਉਹਦੇ ਚੋਂ ਹੀ ਉਹਦਾ ਸੋਲੂਸ਼ਨ ਹੀ ਲੱਭਿਆ ਸੀ। ਉਹਨੇ ਆਪਣੇ ਵੱਲੋਂ ਵੀ ਇਹਨਾਂ ਨੂੰ ਸਬਕ ਸਿਖਾਈਏ। ਪਰ ਅਫਸੋਸ ਕਿ ਅੱਜ 95 ਸਾਲ ਬਾਅਦ ਜਦੋਂ ਅਸੀਂ ਦੇਖਦੇ ਹਾਂ, ਹੁਣ ਇੱਕ ਪਾਸੇ ਅਸੀਂ ਕਿਸ ਕਿਸਮ ਦੇ ਦੁਸ਼ਮਣ ਦਾ ਟਾਕਰਾ ਕਰ ਰਹੇ, ਪਰ ਇਸ ਸ਼੍ਰੋਮਣੀ ਕਮੇਟੀ ਦੇ ਵਿੱਚ ਕਿਸ ਹੱਦ ਤੱਕ ਕਰਪਸ਼ਨ ਹੈ, ਕਿਸ ਰੈਂਪੈਂਟ ਜਿਹਨੂੰ ਅੰਗਰੇਜ਼ੀ ਚ ਕਿਹਾ ਜਾਂਦਾ। ਦੋ ਖਬਰਾਂ ਮੇਰਾ ਹਾਲ ਹੈ, ਬਹੁਤ ਵਾਰ ਸਾਡੇ ਵੀਰ ਭੈਣਾਂ ਕਹਿਣਗੇ ਕਿ ਤੁਸੀਂ ਪੰਜਾਬ ਦੇ ਇਸ਼ੂ ਤੇ ਲੈਂਦੇ ਹੋ ਇਹਨਾਂ ਦਾ। ਮੈਂ ਕਿਹਾ ਵੀ ਮੇਰਾ ਪਹਿਲਾਂ ਆਪਣਾ ਦਿਲ ਰੋਂਦਾ ਹੈ, ਫਿਰ ਮੈਨੂੰ ਇਹ ਲੱਗ ਰਿਹਾ ਹੁੰਦਾ ਹੈ ਕਿ ਵੀ ਜਿਨ੍ਹਾਂ ਦੇ ਨਾਲ ਮੈਂ ਇਹ ਸਾਂਝਾ ਕਰ ਰਿਹਾ ਉਹਨਾਂ ਦੇ ਵੀ ਦਿਲ ਰੋਂਦੇ ਨੇ। ਆਲਰੇਡੀ ਜਿਹੜਾ ਇਸ ਸਾਰੇ ਚੋਂ ਸਾਡੀ ਬੇਬਸੀ ਵੀ, ਸਾਡੀ ਡੀਜਨਰੇਸ਼ਨ ਵੀ, ਇਹ ਸਾਰੀ ਨਿਕਲਦੀ ਹੈ। ਪਰ ਅੱਜ ਮੈਂ ਜਦੋਂ ਇਹ ਗੱਲ ਕਰ ਰਹੇ ਹਾਂ, ਦੋ ਖਬਰਾਂ ਜਿਹੜੀਆਂ ਜਿਹਦੇ ਤੇ ਐਕਟਿੰਗ ਜਥੇਦਾਰ ਅਕਾਲ ਤਖਤ ਨੇ ਕਿਹਾ ਜੀ ਕਮੇਟੀ ਇਨਵੈਸਟੀਗੇਸ਼ਨ ਉਹ ਹੀ ਕਰੇਗੀ, 5 ਮੁਲਾਜ਼ਮ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਸਪੈਂਡ ਕਰ ਦਿੱਤਾ, ਦੋਨੋਂ ਖਬਰਾਂ ਦੁੱਖ ਦੇਣ ਵਾਲੀਆਂ। ਔਰ ਪਹਿਲੀ ਖਬਰ ਕਿ ਵੀ 267 ਸਰੂਪ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਕਿ ਗਾਇਬ ਕਰ ਦਿੱਤੇ ਗਏ। ਕਿੱਥੇ ਕੀ ਇਹ ਵੀ ਹੁੰਦਾ ਜੀ, ਉਹ ਅਗਰ ਭੇਟ ਕੀਤੇ ਨੇ, ਵੇਚੇ ਨੇ, ਕੀ ਕੀਤਾ। ਔਰ ਇਹ ਗੱਲ ਜਿਹੜੀ ਹੈ ਈਵਨ ਇਸ ਹੱਦ ਤੱਕ ਗਈ ਕਿ ਵੀ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਕਿਹਾ ਕਿ ਭਾਈ ਇਨਵੈਸਟੀਗੇਟਿਵ ਟੀਮ ਬਹਾਨਾ ਇਹ ਇਵੇਂ ਹੀ ਹੈ ਕਿ ਵੀ ਜਿਹੜਾ ਬੱਕਰਾ ਬੋਲ ਦੀ ਰਾਖੀ ਬਿਠਾਇਆ ਹੋਇਆ ਕਣਕ ਦੇ ਬੋਲ ਦੀ, ਉਹਨੂੰ ਬੱਕਰੇ ਨੂੰ ਕਹੋ ਕਿ ਵੀ ਤੂੰ ਜਰਾ ਤੈਨੂੰ ਇਨਵੈਸਟੀਗੇਸ਼ਨ ਟੀਮ ਦਾ ਇੰਚਾਰਜ ਬਣਾ ਦੇਣਾ, ਤੂੰ 10 ਕਣਕ ਕਿਹਨੇ ਖਾਧੀ। ਹੁਣ ਜ਼ਾਹਰ ਹੈ ਕਿ ਵੀ ਇਹਦਾ ਕੋਈ ਬਹੁਤਾ, ਲੇਕਿਨ ਇਹ ਗੱਲ ਸ਼ੋ ਕਰਦੀ ਹੈ ਕਿ ਭਾਈ ਉਹਨਾਂ ਨੂੰ ਵੀ ਲੱਗਦਾ ਵੀ ਇਹ ਇਸ ਹੱਦ ਤੱਕ ਕਰਪਸ਼ਨ ਕਿੱਥੇ। ਅਸੀਂ ਗੁਰੂ ਗ੍ਰੰਥ ਸਾਹਿਬ ਜਾਗਤ ਜੋਤ ਗੁਰੂ ਜੋ ਬਾਈਬਲ ਕਲਾਂ ਚ ਹੋਇਆ, ਜੋ ਬਰਗਾੜੀ ਚ ਹੋਇਆ, ਜੋ ਗੁਰਜਵਾਰ ਸਿੰਘ ਵਾਲਾ ਚ ਹੋਇਆ, ਉਹਨਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਕਰ ਰਹੇ ਹਨ। ਜਿਸ ਸ਼੍ਰੋਮਣੀ ਕਮੇਟੀ ਕੋਲ ਹੁਣ ਐਕਸਕਲੂਸਿਵ ਰਾਈਟ ਨੇ, ਕੋਈ ਹੋਰ ਗੁਰੂ ਗ੍ਰੰਥ ਸਾਹਿਬ ਉੱਥੇ ਨਹੀਂ ਛਾਪ ਸਕਦਾ ਕਾਨੂੰਨੀ ਤੌਰ ਤੇ। ਔਰ ਇਹ ਕੀ ਵਾਪਰ ਰਿਹਾ, ਅੰਦਰ ਕੌਣ ਲੋਕ ਨੇ। ਔਰ ਇਹ ਈਵਨ ਸ਼੍ਰੋਮਣੀ ਕਮੇਟੀ ਦਾ ਮੈਂਬਰ ਫਤਿਹਗੜ੍ਹ ਸਾਹਿਬ ਤੋਂ ਉਹਨੇ ਇਹ ਕਿਹਾ ਜੀ ਕਿ ਜਿਹੜਾ ਇਹ ਵੈਲਕਮਿੰਗ ਡਿਸੀਜਨ ਹੈ ਹਰਪ੍ਰੀਤ ਸਿੰਘ ਜੀ ਦਾ ਕਿ ਇਨਕੁਆਇਰੀ ਇਨਟੂ ਮਿਸਿੰਗ ਸਰੂਪਸ ਆਫ ਗੁਰੂ ਗੋਬਿੰਦ ਸਿੰਘ ਗੁਰੂ ਗ੍ਰੰਥ ਸਾਹਿਬ, but he demanded that either the Akal Takht Jathedar should have conducted inquiry at his own or inquiry should be entrusted to a Sikh judge of high court। ਉਹਨਾਂ ਨੇ ਕਿਹਾ ਵੀ ਇਹ ਸਭ ਕੁਝ ਜੋ ਐਸਸੀਪੀਸੀ ਚ ਹੋ ਰਿਹਾ ਹੈ ਬਾਦਲ ਫੈਮਿਲੀ ਦੇ ਥੱਲੇ ਹੈ। ਔਰ ਹੁਣ ਤਾਂ ਵੈਸੇ ਮੈਨੂੰ ਕੋਲ ਅੰਦਰੂਨੀ ਇਹ ਹੈ ਕਿ ਵੀ ਇਹ ਜਿਹੜੇ ਮਾੜੇ ਮੋਟੇ ਗਿਆਨੀ ਹਰਪ੍ਰੀਤ ਸਿੰਘ ਗੱਲ ਵੀ ਕਰ ਰਿਹਾ ਹੈ, ਹਰਸਿਮਰਤ ਕੌਰ ਬਾਦਲ ਹਟਾਉਣਾ ਚਾਹੁੰਦੀ ਹੈ ਇਹਨੂੰ, ਗਿਆਨੀ ਹਰਪ੍ਰੀਤ ਸਿੰਘ ਨੂੰ ਆਪਣਾ ਇੱਕ ਉਹਨਾਂ ਨੇ ਰੱਖਿਆ ਹੋਇਆ ਬੰਦਾ, ਉਹਨੂੰ ਚੋਲਾ ਸਵਾ ਕੇ ਦਿੱਤਾ ਹੋਇਆ ਜਿਹਨੂੰ ਜਥੇਦਾਰ ਬਣਾਉਣਾ ਚਾਹੁੰਦੀ ਹੈ। ਪਰ ਸੁਖਬੀਰ ਬਾਦਲ ਨੂੰ ਲੱਗਦਾ ਹੈ ਵੀ ਸਿਆਸੀ ਤੌਰ ਤੇ ਜਿਹੜਾ ਸਿੱਖਾਂ ਦੇ ਵਿੱਚ ਸਾਡੀ ਸਾਖ ਥੱਲੇ ਨੂੰ ਗਈ ਹੋਈ ਹੈ, ਥੋੜੀਆਂ ਬਹੁਤ ਗੱਲਾਂ ਜੋ ਹਰਪ੍ਰੀਤ ਸਿੰਘ ਕਰਦੇ ਨੇ ਉਹਦੇ ਨਾਲ ਸਾਡੀ ਸਾਖ ਬਣ ਜਾਏ। ਸੋ ਇਹਨਾਂ ਨੂੰ ਤਾਂ ਈਵਨ ਇਹ ਵੀ ਚੰਗਾ ਨਹੀਂ ਲੱਗਦਾ ਕਿ ਭਾਈ ਕੋਈ ਸੱਚ ਦੀ ਗੱਲ ਕਰੇ। ਲੇਕਿਨ ਇਸ ਸਾਰੇ ਦੇ ਨਾਲ ਅਸੀਂ ਇਹ ਦੇਖ ਰਹੇ ਹਾਂ, ਔਰ ਇਹ ਉਹਨਾਂ ਦਾ ਮੈਂਬਰ ਕਹਿ ਰਿਹਾ ਕਿ ਵੀ ਇਹ ਐਸਜੀਪੀਸੀ ਬਾਦਲ ਦੀਆਂ ਡਾਇਰੈਕਸ਼ਨ, ਬਾਦਲ ਟੱਬਰ ਦੀ ਡਾਇਰੈਕਸ਼ਨ ਤੇ ਗੱਲ ਕਰਦੀ ਹੈ, ਸਿੱਖਾਂ ਨੂੰ ਹਨੇਰੇ 'ਚ ਰੱਖਿਆ ਜਾਂਦਾ ਹੈ। ਔਰ ਇਹ ਸਰੂਪ ਪਿਛਲੇ 4 ਸਾਲ ਤੋਂ ਮਿਸਿੰਗ ਨੇ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਵੀ ਸਾਹਮਣੇ ਆਇਆ ਕਿ ਵੀ ਇਹ ਜਿਹੜੇ ਨੇ, ਜਿਹੜਾ ਇਹ ਕਹਿ ਰਹੇ ਨੇ ਜੀ ਸਿਰਫ 14 ਸਰੂਪ ਸਾੜੇ ਗਏ ਨੇ, ਜਿਨ੍ਹਾਂ ਨੂੰ ਉਹਨਾਂ ਨੇ ਕਿਹਾ ਹੋਣਾ ਜੀ ਮਿਸਪ੍ਰਿੰਟ ਹੈ ਜਾਂ ਦੂਜਾ। ਪਰ ਇੰਨਾ ਵੱਡਾ ਇਹ ਸਕੈਂਡਲ ਹੈ, ਮੈਨੂੰ ਨਹੀਂ ਲੱਗਦਾ ਵੀ ਜਿਹਦੀ ਹਕੀਕਤ ਸਾਹਮਣੇ ਆਏਗੀ। ਸੋ ਜਿਹੜੇ ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਪ੍ਰਤੀ ਸ਼੍ਰੋਮਣੀ ਕਮੇਟੀ ਜਿਹਦੇ ਕੋਲ ਐਕਸਕਲੂਸਿਵ ਰਾਈਟ ਨੇ, ਉਹਨਾਂ 'ਚ ਬੈਠੇ ਬੰਦੇ ਕੀ ਕਰ ਰਹੇ ਨੇ, ਤੇ ਫਿਰ ਅੰਦਾਜ਼ਾ ਲਾਓ ਕਿ ਵੀ ਇਹ ਕਰਪਸ਼ਨ ਔਰ ਡੀਜਨਰੇਸ਼ਨ ਕਿਸ ਲੈਵਲ ਦੀ ਹੈ। ਔਰ ਦੂਸਰਾ ਫੰਡਸ ਦਾ ਮਿਸਯੂਜ਼ ਕਿਸ ਹੱਦ ਤੱਕ ਹੈ। ਅਸੀਂ ਜਦੋਂ ਤਖਤ ਸਾਹਿਬਾਨ ਦੀ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ 3 ਤਖਤ ਨੇ ਖਾਲਸੇ ਦੇ, ਅਕਾਲ ਤਖਤ ਸਾਹਿਬ ਹੈ, ਹੁਣ ਸ਼੍ਰੋਮਣੀ ਕਮੇਟੀ ਹੈੱਡਕੁਆਰਟਰ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨਾਲ ਕੀ ਹੋਇਆ ਸਾਹਮਣੇ। 2 ਤਖਤ, ਤਖਤ ਸ੍ਰੀ ਦਮਦਮਾ ਸਾਹਿਬ ਔਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਹੈ। ਹੁਣ ਜਿਹੜੀ ਮੈਂ ਖਬਰ ਪੜ੍ਹਨ ਲੱਗਾ ਇਹਦਾ ਸੰਬੰਧ ਤਖਤ ਸ੍ਰੀ ਕੇਸਗੜ੍ਹ ਸਾਹਿਬ ਨਾਲ ਹੈ। ਔਰ ਖਬਰ ਹੈ fruit vegetables worth lakhs bought during lockdown, 5 employees of ਤਖਤ ਕੇਸਗੜ੍ਹ ਸਾਹਿਬ suspended। ਉਹਨਾਂ ਨੇ ਕਿਹਾ ਵੀ ਜਦੋਂ ਲੋਕਡਾਊਨ ਸੀ ਲਗਭਗ 80 ਦਿਨ ਤੋਂ ਜ਼ਿਆਦਾ,
ਉਸ ਪੀਰੀਅਡ ਦੇ ਵਿੱਚ ਤਖਤ ਕੇਸਗੜ੍ਹ ਸਾਹਿਬ ਦੀ ਜਿਹੜੀ ਮੈਨੇਜਮੈਂਟ ਮੈਨੇਜਰ ਔਰ EMPLOYE ਉਹਨਾਂ ਨੇ ਜਿਹੜੇ ਬਿੱਲ ਪੇਸ਼ ਕੀਤੇ ਨੇ ਵਾਊਚਰ, ਉਹਦੇ ਚ ਉਹਨਾਂ ਨੇ ਕਿਹਾ ਕਿ ਜੀ ਅਸੀਂ ਜਿਹੜਾ ਹੈ ਇਸ ਪੀਰੀਅਡ ਚ ਲਾਕਡਾਊਨ ਚ ਇੰਨੇ ਲੱਖ ਦਾ ਲੰਗਰ ਬਿਲਸ ਪਰਚੇਜ਼, ਉਹਦੇ ਚ ਅਸੀਂ ਭਿੰਡੀਆਂ ਖਰੀਦੀਆਂ, ਟੀਂਡੇ ਖਰੀਦੇ, ਕੱਦੂ ਖਰੀਦਿਆ, ਔਰ ਇਹ ਸਾਰਾ ਜਿਹੜਾ 1 ਲੱਖ ਰੁਪਈਆ ਜਿਹੜਾ ਹੈ ਸਿਰਫ ਜਿਹੜਾ ਇਹਨਾਂ 80-90 ਦਿਨਾਂ ਚ ਸਿਰਫ 1 ਲੱਖ ਰੁਪਈਆ ਗੋਲਕ ਚ ਆਇਆ, ਕਿਉਂਕਿ ਰੋਜ਼ਗਾਰ ਹੈ, ਪਾਬੰਦੀ ਸੀ, ਮੱਥਾ ਟੇਕਣ ਨਹੀਂ ਸੀ ਜਾਂਦੇ। ਪਰ 2.5 ਲੱਖ ਦੀਆਂ ਫਰੂਟ ਤੇ ਵੈਜੀਟੇਬਲਸ ਦੇ ਬਿੱਲ ਨੇ ਜਿਹੜੇ ਉਹਨਾਂ ਨੇ ਉਹਦੇ ਚ ਪਾਏ ਹੈ ਕਿ ਜੀ ਅਸੀਂ ਹੁਣ ਜੇ 1 ਲੱਖ 4 ਮਹੀਨੇ ਚ ਉੱਥੇ ਗੋਲਕ ਹੈ ਤੇ 2.5 ਲੱਖ, ਉਹ ਕਹਿੰਦਾ ਵੈਸੇ ਸਬਜ਼ੀਆਂ ਜਿਹੜੀਆਂ ਨੇ ਉਹ ਬਣਦੀਆਂ ਨਹੀਂ, ਲੰਗਰ ਤਾਂ ਦਾਲ ਹੁੰਦੀ ਹੈ ਜਾਂ ਦੂਜਾ ਖਰੀਦੀਆਂ ਨਹੀਂ ਜਾਂਦੀਆਂ, ਤਾਂ ਫਰੂਟ ਤਾਂ ਬਿਲਕੁਲ ਹੀ ਨਹੀਂ ਹੁੰਦਾ ਕਿ ਵੀ ਤੁਸੀਂ ਹੁਣ 2.5 ਲੱਖ ਰੁਪਈਆ ਇਹਨਾਂ 3 ਦਿਨਾਂ ਚ 3 ਮਹੀਨਿਆਂ ਚ ਇਹਨਾਂ ਨੇ ਗਵਰਨ ਕੀਤਾ। ਜਿਹੜਾ ਕੇਸਗੜ੍ਹ ਸਾਹਿਬ ਦਾ ਮੈਨੇਜਰ ਹੈ, ਮੁਲਾਜ਼ਮ ਹੈ, ਔਰ ਇਸ ਸਾਰੇ ਚੋਂ ਜਿਹੜਾ ਹੈ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਉੱਥੇ ਕੋਈ ਸੰਗਤ ਵੀ ਨਹੀਂ ਸੀ ਸਾਰੇ ਪੀਰੀਅਡ। ਹੁਣ ਜਿਹੜੇ ਨੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਇਸ ਸਾਰੇ ਚ ਇਨਵੋਲਵ ਨੇ, ਉਹਨਾਂ ਨੂੰ 5 ਨੂੰ ਸਸਪੈਂਡ ਕਰ ਦਿੱਤਾ ਗਿਆ। ਔਰ ਉਹਦੇ ਫਿਰ ਆਇਆ ਕਿ ਵੀ ਦਿਸ ਇਜ਼ ਨਾਟ ਦਾ ਫਰਸਟ ਸੱਚ irregularity at the Gurdwara. Recently a scam of around ₹5 lakh of fake receipts issued to the devotees against Kada Prasad was also honored. ਕਿ ਵੀ ਇਹ ਵੀ ਆਇਆ ਕਿ ਵੀ ਜਿਹੜੇ ਕੜਾ ਪ੍ਰਸ਼ਾਦ ਤੁਸੀਂ ਕਰਵਾਉਂਦੇ ਹੋ, ਰਸੀਦ ਲੈਂਦੇ ਹੋ, ਉਹਦੇ ਚ ਹੀ ਉਹਨਾਂ ਨੇ ਜਾਲੀ ਰਸੀਦ ਬੁੱਕਾਂ ਨਾਲ ਮੁਲਾਜ਼ਮਾਂ ਨੇ ਰੱਖੀਆਂ ਹੋਈਆਂ, ਉਹ ਜਾਲੀ ਦੇ ਕੇ ਪੈਸੇ ਲੈ ਰਹੇ ਨੇ 5 ਲੱਖ ਰੁਪਈਆ, ਉਹਦੇ ਉਹ ਵੀ ਜਿਹੜਾ ਫੜਿਆ ਗਿਆ ਸਾਹਮਣੇ ਆਇਆ। ਹੁਣ ਇਹ ਤਖਤ ਕੇਸਗੜ੍ਹ ਸਾਹਿਬ ਜਿਹਦੀ ਮੈਨੇਜਮੈਂਟ ਸ਼੍ਰੋਮਣੀ ਕਮੇਟੀ ਕੋਲ ਹੈ, ਉਹਨਾਂ ਦਾ ਅਪਾਇੰਟਡ ਮੈਨੇਜਰ ਹੈ, ਤੇ ਜਦੋਂ ਇਸ ਹੱਦ ਤੱਕ ਗੱਲ ਚਲੀ ਜਾਏ, ਜਿਵੇਂ ਭਾਈ ਗੁਰਦਾਸ ਜੀ ਦੀ ਇੱਕ ਵਾਰ ਹੈ ਕਿ ਭਾਈ ਤੁਸੀਂ ਦੁਨੀਆਦਾਰੀ ਦੀ ਬੇਈਮਾਨੀ ਤੋਂ ਭੱਜ ਕੇ ਧਰਮਸਾਲ ਜਾਂਦੇ ਹੋ, ਗੁਰਦੁਆਰੇ ਚ ਜਾਂਦੇ ਹੋ, ਪਰ ਜੇ ਉੱਥੇ ਵੀ ਬੇਈਮਾਨੀ ਹੈ ਤੇ ਕਿੱਥੇ ਜਾਓਗੇ? ਤੁਸੀਂ ਆਪਣੇ ਖੇਤ ਦੀ ਰਾਖੀ ਲਈ ਵਾੜ ਲਾਉਂਦੇ ਹੋ, ਤੇ ਜੇ ਵਾੜ ਹੀ ਖੇਤ ਨੂੰ ਖਾਣ ਲੱਗ ਜਾਏ ਤੇ ਤੁਸੀਂ ਕੀ ਕਰੋਗੇ? ਤੁਸੀਂ ਘਰ ਦੀ ਰਾਖੀ ਲਈ ਪਹਿਰੂਆ ਰੱਖਦੇ ਹੋ, ਪਹਿਰੇਦਾਰ, ਚੌਕੀਦਾਰ, ਪਰ ਉਹੀ ਤੁਹਾਡਾ ਜੰਦਾ ਭੰਨ ਕੇ ਲੁੱਟਣ ਤੇ ਆ ਜਾਏ ਤੇ ਕੀ ਕਰੋਗੇ? ਤੇ ਬੱਚਾ ਮਾਂ ਦੀ ਗੋਦ ਚ ਮਹਿਫੂਜ਼ ਹੁੰਦਾ ਹੈ, ਪਰ ਜਿਵੇਂ ਭਾਈ ਗੁਰਦਾਸ ਜੀ ਨੇ ਕਿਹਾ ਕਿ ਜੇ ਮਾਂ ਪੁੱਤੇ ਜ਼ਹਿਰ ਦੇ ਕਿਆ ਪੁੱਤ ਵਿਚਾਰ, ਕਿ ਜੇ ਮਾਂ ਹੀ ਇਹ ਮਿਥਲੇ ਵੀ ਮੈਂ ਪੁੱਤਰ ਨੂੰ ਜ਼ਹਿਰ ਦੇਣਾ ਤੇ ਉਹਨੂੰ ਕੌਣ ਬਚਾ ਸਕਦਾ ਹੈ? ਸੋ ਅੱਜ ਜਦੋਂ ਅਸੀਂ ਇਸ ਧਾਰਮਿਕ ਲੈਵਲ ਦੇ ਉੱਤੇ ਕਰਪਸ਼ਨ ਔਰ ਕਿਵੇਂ ਬੇਖੌਫ ਲੋਕਾਂ ਦੇ ਵਿੱਚ ਜਦੋਂ ਅਸੀਂ ਗੁਰੂ ਅੱਗੇ ਝੁਕਦੇ ਆਂ, ਅਦਬ ਅਦਾਤ ਉਸ ਗੁਰੂ ਤੋਂ ਮੰਗਦੇ ਆਂ, ਆਪਣੇ ਜ਼ਿੰਦਗੀ ਦੇ ਸੁੱਖ ਮੰਗਦੇ ਆ, ਲੋਕ ਪਰਲੋਕ ਦੇ ਸੁੱਖ ਮੰਗਦੇ ਆ, ਪਰ ਜਿਹੜੇ ਇੱਥੇ ਬੈਠੇ ਹੋਏ ਨੇ ਉਹਨਾਂ ਦੇ ਤੁਸੀਂ ਪਹਿਰਾਵੇ, ਖਾਤਰੇ, ਦੂਜਾ ਦੇਖੋ। ਸੋ ਇਹ ਸਾਰੇ ਠੱਗ ਜਿਹੜੇ ਨੇ ਉਹ ਸਾਧੂਆਂ ਦੇ ਭੇਸ ਦੇ ਵਿੱਚ, ਭਲਿਆਂ ਦੇ ਭੇਸ ਦੇ ਵਿੱਚ, ਔਰ ਇਹ ਜੇ ਇਸ ਕਿਸਮ ਦਾ ਕਿਰਦਾਰ ਦੇਖ ਕੇ ਜਦੋਂ ਆਮ ਲੋਕ ਜਿਹੜੇ ਉਸ ਸਾਰੇ ਤੋਂ ਬਦਜ਼ਨ ਹੋ ਰਹੇ ਨੇ, ਔਰ ਜਿਹੜੇ ਆਲਰੇਡੀ ਵਿਰੋਧ ਚ ਬੈਠੇ ਨੇ ਉਹ ਤਾਂ ਪਹਿਲਾਂ ਹੀ ਵਿਰੋਧੀ ਨੇ, ਉਹ ਤਾਂ ਪਹਿਲਾਂ ਹੀ ਇਹ ਸਾਰੇ ਦਾ ਇੱਕ ਵੱਖਰਾ ਨੈਰੇਟਿਵ ਦਿੰਦੇ ਨੇ। ਪਰ ਇਹ ਮੈਨੂੰ ਲੱਗਦਾ ਹੈ ਕਿ ਵੀ ਮਹੰਤਾਂ ਤੋਂ ਗੁਰਦੁਆਰੇ ਲੈਣ ਤੋਂ 95 ਸਾਲ ਬਾਅਦ ਇਹ ਸਵਾਲ ਅੱਜ ਸਿੱਖ ਕਰਦੇ ਨੇ ਕਿ ਕਿਤੇ ਅਸੀਂ ਇਹ ਗਲਤੀ ਤਾਂ ਨਹੀਂ ਕਰ ਲਈ। ਇਹ ਤਾਂ ਮਹੰਤਾਂ ਤੋਂ ਵੀ ਮਾੜੇ ਸਾਬਤ ਹੋ ਰਹੇ ਨੇ ਕਿ ਇਹਨਾਂ ਦੀ ਜ਼ਿੰਦਗੀ 'ਚ ਕੋਈ ਖੁਸ਼ਬੂ ਨਹੀਂ ਹੈ, ਕੋਈ ਧਰਮ ਨਹੀਂ ਹੈ, ਕੋਈ ਇਮਾਨਦਾਰੀ ਨਹੀਂ ਹੈ, ਕੋਈ ਇਹਨਾਂ 'ਚ ਜਿਹੜਾ ਉਹ ਗੁਰੂ ਦੇ ਨਾਲ ਜੁੜਿਆ ਹੋਇਆ ਵਾਲੀ ਗੱਲ ਨਹੀਂ ਹੈ। ਔਰ ਇਹ ਸਿੱਖਾਂ ਦੀ ਕਿਰਤ ਕਮਾਈ, ਦਸਵੰਧ ਦੀ ਕਮਾਈ ਨੂੰ ਜਿਵੇਂ ਲੁੱਟ ਰਹੇ ਨੇ ਦੋ ਹੱਥੀਂ, ਬਿਨਾਂ ਖੌਫ ਹੋ ਕੇ। ਚਲੋ ਸ਼ਰਧਾਵਾਨ ਤਾਂ ਇਹ ਕਹੇਗਾ ਕਿ ਜੀ ਕਰਨਗੇ ਸੋ ਭਰਨਗੇ, ਤੂੰ ਕਿਉਂ ਪਿਆ ਉਦਾਸ ਜੀ, ਅਸੀਂ ਤਾਂ ਆਪਣਾ ਸ਼ਰਧਾ ਕੀਤਾ। ਕੋਈ ਨਹੀਂ, ਇਵੇਂ ਨਹੀਂ ਹੈ। ਮੈਂ ਸਮਝਦਾ ਵੀ ਕੌਮ ਦੇ ਵਿੱਚ ਅਕਾਊਂਟੇਬਿਲਿਟੀ, ਜਵਾਬਦੇਹੀ, ਔਰ ਇਹਨਾਂ ਸਾਰਿਆਂ ਨੂੰ ਜਿਹੜਾ ਇਹਨਾਂ ਦੀਆਂ ਬਣਦੀਆਂ ਸਜ਼ਾਵਾਂ ਦੇ ਕੇ ਸਿਸਟਮ ਨੂੰ ਸਾਫ਼ ਕਰਨਾ। ਪਰ ਕਿਉਂਕਿ ਇਹ ਹਕੂਮਤ ਦੇ ਹੱਥ ਠੋਕੇ ਨੇ, ਸ਼੍ਰੋਮਣੀ ਕਮੇਟੀ ਦੇ ਵਿੱਚ ਚੋਣਾਂ ਵੀ ਉਹ ਉਦੋਂ ਹੋਣੀਆਂ ਜਦੋਂ ਸਰਕਾਰ ਨੇ ਕਰਾਉਣੀਆਂ ਨੇ, ਉਸ ਤੇ ਕਾਬਜ਼ ਬਾਦਲ ਐਂਡ ਕੰਪਨੀ ਕੀਤਾ ਹੋਇਆ ਹੈ, ਜਿਨ੍ਹਾਂ ਨੂੰ ਖੁੱਲ ਕੇ ਵਿੱਚੋਂ ਧਨ ਵੀ ਮਿਲਦਾ ਹੈ, ਔਰ ਉਹ ਇਸ ਕਰਾਊਡ ਨੂੰ ਯੂਜ਼ ਕਰਦੇ ਨੇ ਆਪਣੀਆਂ ਰੈਲੀਆਂ ਔਰ ਦੂਜਿਆਂ ਤੀਜਿਆਂ ਦੇ ਲਈ। ਲੇਕਿਨ ਸਿੱਖ ਕੌਮ ਇਸ ਗੱਲ ਨੂੰ ਸਮਝੇ ਕਿ ਭਾਈ ਇਹ ਗੁਲਾਮੀ ਦੇ ਸੰਗਲ ਕੱਟੇ ਬਿਨਾ ਇਹਨਾਂ ਮਹੰਤਾਂ ਤੋਂ ਵੀ, ਜਿਹੜੇ ਨਵੇਂ ਬਣੇ ਮਹੰਤ ਨੇ, ਇਹ
ਇਹਨਾਂ ਤੋਂ ਸਾਡਾ ਛੁਟਕਾਰਾ ਨਹੀਂ ਹੋਣਾ। ਇਹ ਦੁਖਦਾਈ ਹੈ ਜੋ ਮੈਂ ਦੁੱਖ ਡਿਸਕਸ ਕੀਤਾ ਹੈ, ਪਰ ਇਹ ਹਕੀਕਤ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਲੇ ਨੇ ਬ੍ਰੇਕ ਵਿਊਅਰਸ ਤੁਸੀਂ ਕਿਤਨੇ ਜਾਣਾ ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ।